ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ 29 ਨਵੰਬਰ ਨੂੰ ਕੀਤਾ ਜਾਵੇਗਾ ਸਿੱਖ ਜਥੇਬੰਦੀਆਂ ਦਾ ਸੰਮੇਲਨ। ਵਿੱਤ ਮੰਤਰੀ ਹਰਪਾਲ ਚੀਮਾ ਨੇ ਬਜਟ ਦੀਆਂ ਮੰਗਾਂ ਬਾਰੇ ਦਿੱਤੀ ਜਾਣਕਾਰੀ। ਮਰਹੂਮ ਪੰਜਾਬੀ ਗਾਇਕ ਮੂਸੇਵਾਲਾ ਦੇ ਮਾਤਾ-ਪਿਤਾ ਨੇ ਖਾਲਸਾ ਏਡ ਮੁਖੀ ਨਾਲ ਕੀਤੀ ਮੁਲਾਕਾਤ। ਐਲਨ ਮਸਕ ਨੇ ਟਵਿੱਟਰ ਦੇ ਮੁਅੱਤਲ ਖਾਤਿਆਂ ਨੂੰ ਮੁੜ ਬਹਾਲ ਕਰਨ ਦਾ ਲਿਆ ਫੈਸਲਾ। ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲੈਣ ਲਈ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਿੱਖ ਜਥੇਬੰਦੀਆਂ ਵੱਲੋਂ 29 ਨਵੰਬਰ ਨੂੰ ਇੱਕ ਪ੍ਰੋਗਰਾਮ ਕਰਕੇ ਸਾਰੀਆਂ ਸਿੱਖ ਜਥੇਬੰਦੀਆਂ ਨਾਲ ਇਹ ਮਸਲੇ ਵਿਚਾਰੇ ਜਾਣਗੇ ਅਤੇ ਸੂਬੇ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਫਿਰੋਜ਼ਪੁਰ ਅਤੇ ਜੀਰਾ ਵਿੱਚ ਚੌਂਕਾਂ 'ਚ ਖੜ ਕੇ ਹਰ ਰੋਜ਼ ਸ਼ਾਂਤਮਈ ਢੰਗ ਨਾਲ ਧਰਨਾ ਦਿੱਤਾ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਇਸ ਮਸਲੇ ਲਈ ਜਾਗਰੂਕ ਕੀਤਾ ਜਾ ਸਕੇ ਅਤੇ ਨਾਲ ਹੀ ਇਹਨਾਂ ਮਸਲਿਆਂ ਤੇ ਸੰਘਰਸ਼ ਲਈ ਵੱਧ ਤੋਂ ਵੱਧ ਸੰਗਤਾਂ ਉਹਨਾਂ ਨਾਲ ਜੁੜ ਸਕਣ। ਹੁਣ ਇੱਕ ਹੋਰ ਪ੍ਰੋਗਰਾਮ ਰਾਹੀਂ ਇਸ ਸੰਘਰਸ਼ ਨੂੰ ਤੇਜ਼ ਕਰਨ ਦਾ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਦੀਵਾਲੀ ਵਾਲੇ ਦਿਨ ਤੋਂ ਇਹ ਸ਼ਾਂਤਮਈ ਧਰਨਾ ਜਾਰੀ ਹੈ ਅਤੇ ਹੁਣ ਇਸ ਨੂੰ 1 ਮਹੀਨੇ ਤੋਂ ਬਾਅਦ ਸਮਾਂ ਹੋ ਗਿਆ ਹੈ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ 29 ਨਵੰਬਰ ਨੂੰ ਇੱਕ ਪ੍ਰੋਗਰਾਮ ਅਤੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਜਿਸ ਵਿੱਚ ਪ੍ਰੋਫੈਸਰ ਭੁੱਲਰ ਦੀ ਰਿਹਾਈ ਸਮੇਤ ਬਰਗਾੜੀ ਮੋਰਚਾ, ਬਹਿਬਲ ਕਲਾਂ ਗੋਲੀकांड ਆਦਿ ਮਸਲਿਆਂ ਤੇ ਵੀ ਵਿਚਾਰ ਕਰਕੇ ਸੂਬੇ ਭਰ 'ਚ ਵੱਖ-ਵੱਖ ਥਾਵਾਂ ਤੇ ਸੰਘਰਸ਼ ਵਿੱਢਿਆ ਜਾਵੇਗਾ। ਉਹਨਾਂ ਇਸ ਮੌਕੇ ਵੱਧ ਤੋਂ ਵੱਧ ਸਿੱਖ ਸੰਗਤਾਂ ਨੂੰ ਸਾਥ ਦੇਣ ਦੀ ਅਪੀਲ ਵੀ ਕੀਤੀ ਹੈ। ਨਿਊਜ਼ੀਲੈਂਡ ਤੋਂ ਆਏ ਇੱਕ ਵਫਦ ਨੇ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਵਫਦ ਦਾ ਸਨਮਾਨ ਵੀ ਕੀਤਾ ਗਿਆ। ਵਫਦ ਵਿੱਚ ਸਾਬਕਾ ਮੰਤਰੀ ਅਤੇ ਨਿਊਜ਼ੀਲੈਂਡ ਦੇ ਇੰਗਲੈਂਡ ਵਿੱਚ ਨਵ ਨਿਯੁਕਤ ਸਫੀਰ ਫਿਲ ਗੋਫ, ਸਾਬਕਾ MP ਮੰਟ ਰੋਬਰਟਸਨ, ਨਿਊਜ਼ੀਲੈਂਡ ਸੈਂਟਰੋ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਤੇ ਸੁਪਰੀਮ ਸਿੱਖ ਸੁਸਾਇਟੀ ਦੇ ਸਕੱਤਰ ਰਣਬੀਰ ਸਿੰਘ ਲਾਲੀ ਸ਼ਾਮਿਲ ਸਨ। ਨਿਊਜ਼ੀਲੈਂਡ ਸੈਂਟਰੋ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਨੇ ਦੱਸਿਆ ਕਿ ਮਿਸਟਰ ਫਿਲ ਗੋਫ ਅਤੇ ਮਟ ਰੋਬਰਟਸਨ ਦੇ ਨਿਊਜ਼ੀਲੈਂਡ ਵਸਦੇ ਸਿੱਖ ਭਾਈਚਾਰੇ ਨਾਲ ਗੂੜੇ ਸਬੰਧ ਹਨ ਅਤੇ ਉਹ ਸਿੱਖਾਂ ਦੇ ਹਰ ਮਸਲੇ ਨੂੰ ਹੱਲ ਕਰਾਉਣ ਲਈ ਸਰਗਰਮ ਹਨ। ਉਹਨਾਂ ਦੱਸਿਆ ਕਿ ਉਹ ਨਿਊਜ਼ੀਲੈਂਡ ਵੱਲੋਂ ਇੰਗਲੈਂਡ ਵਿੱਚ ਸਫੀਰ ਨਿਯੁਕਤ ਹੋਏ ਹਨ ਅਤੇ ਇਸ ਨਵੀਂ ਜ਼ਿੰਮੇਵਾਰੀ ਨੂੰ ਚੁੱਕਣ ਤੋਂ ਪਹਿਲਾਂ ਉਹ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਾ ਚਾਹੁੰਦੇ ਸਨ। ਮਿਸਟਰ ਫਿਲ ਗੋਫ ਤੇ ਮਿਸਟਰ ਮਟ ਰੋਬਰਟਸਨ ਨੇ ਕਿਹਾ ਕਿ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਬਹੁਤ ਪ੍ਰਭਾਵਿਤ ਹੋਏ ਹਨ। Wonderful to be here. It's been a long time dream of mine to visit the most sacred of the holy sites for the Sikh people and religion, and to be here with my friends from New Zealand. I've worked with them for much of the 40 years that I've been an elected representative in New Zealand. I've worked with them as a member of parliament, as a cabinet minister, and as the mayor of our largest city. So we are here in solidarity with our Sikh community. We admire what they have done in New Zealand during the COVID period, doing exactly what is being done in the Langa here, providing help for those who need help, being inclusive, involving the whole of the community, respecting other people who have different beliefs, but sharing values which are universal values for human beings. And I think the Sikh community has been a leading light in New Zealand in so many different ways in showing the way forward to create a better world. It's such a beautiful place. It's a historic place, but it's also a very sacred place. And to be here and seeing people visit here, respecting their religion, being able to show their belief and their values and their acknowledgement of what is part of their human essence is a really moving experience. I hope that the visit that we are making now brings us closer to the area that we're in, the Punjab area, to people of the Sikh religion, and that we can further strengthen our relationship to work together to create that better world that I talked about. Well, I share everything that Phil, my friend and colleague of many years, has said. And just to say that we had learnt about Sikhism, we learnt about the values, and it really drew us to share those in New Zealand with such people as Daljit and Lally, who hosted us here, and the association that they lead. But you can read about something, but you learn best by experiencing it. So you've asked questions about the spirituality, but underneath the spirituality is a driving force, and we've come to understand that this religion, this culture was set up not for power, not for glory, not for the thrones of emperors, but to free people and to work for all people. And as one of the gurus said, I was struck by his words that you don't attack the religion, you attack the tyrants, words to that effect. Now that is something throughout the world, that is a solidarity of people, not to have oppression, not to have discrimination, to treat men and women equally. They're very powerful and driving forces. And in New Zealand now, my friend Phil mentioned the COVID period, where the Sikh community mobilised throughout the country
and fed people, whatever their background, whoever they were in their time of need. And suddenly, not through words, not through preaching, which has got its place, but through action, people came to understand these people who may, to many people, look different, maybe had a different language, but they share values that speak to us. So this visit has, I would say, helped to change our lives, and people in New Zealand, I hope, will listen to us when we explain what we were doing here and what we learned. And Matt was quoting Baba Banda Singh Bahadur when he asking not to attack the villagers. जब बाबा बंदा सिंह बहादुर ਨੂੰ ਸਰਹੰਦ ਦਾ ਕਿਹਾ, ਕਿਉਂਕਿ ਲਾਸਟ 2 ਦਿਨ ਤੋਂ ਇਹ ਬੁੱਕਾਂ ਪੜ੍ਹ ਰਿਹਾ, ਤੇ ਉਹਦੇ 'ਚ ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕ ਕੋਟ ਆਉਂਦਾ ਕਿ ਜਦੋਂ ਵੀ ਤੁਸੀਂ ਸਰਹੰਦ 'ਤੇ ਧਾਵਾ ਕਰਨਾ ਤਾਂ ਉਸ ਟਾਈਮ ਦੇ ਉੱਪਰ ਕਿਸੇ ਦੇ ਉੱਪਰ ਵੀ ਪਰਿਵਾਰਾਂ ਦੇ ਵਿੱਚ ਬੀਬੀਆਂ ਦੇ ਉੱਪਰ ਕਿਸੇ ਨੇ ਹੱਥ ਨਹੀਂ ਚੁੱਕਣਾ। ਇਹਨਾਂ ਦੀ ਦਿਲੀ ਇੱਛਾ ਸੀ ਕਿ ਹਰਮੰਦਰ ਸਾਹਿਬ ਕਹਿੰਦੇ ਸੀ ਟੀਵੀ ਤੇ ਦੇਖਿਆ, ਜਦੋਂ ਵੀ ਟਾਕਾ ਨੈਣੀ ਗੁਰਦੁਆਰਾ ਸਾਹਿਬ ਆਉਂਦੇ ਸੀ, ਪਿੱਛੇ ਹਰਮੰਦਰ ਸਾਹਿਬ ਦੀ ਵੱਡੀ ਫੋਟੋ ਸੀ, ਤੇ ਦਿਲੋਂ ਚਾਹੁੰਦੇ ਸੀ ਕਿ ਇੱਕ ਵਾਰ ਖੁਦ ਜਾ ਕੇ ਅਸੀਂ ਦਰਸ਼ਨ ਕਰੀਏ। ਤੇ ਹੁਣ ਇਹਨਾਂ ਕੋਲ ਟਾਈਮ ਇਸ ਢੰਗ ਨਾਲ ਸੀ ਕਿ ਇਹਨਾਂ ਕੋਲ 1 ਮਹੀਨਾ ਜਿਹੜਾ ਉਹ ਗੈਪ ਹੈ ਉਹਦੇ ਵਿੱਚ, ਕਿ ਜਦੋਂ ਇਹਨਾਂ ਨੇ ਇੰਗਲੈਂਡ ਦੇ ਵਿੱਚ ਜਾਣਾ, ਤੇ ਇਹਨਾਂ ਨੇ ਸੋਚਿਆ ਕਿ ਆਪਾਂ ਇਸ ਟਾਈਮ ਦੇ ਵਿੱਚ ਜਾ ਕੇ ਮੈਂ ਥੋੜ੍ਹਾ ਜਿਹਾ ਸਿੱਖਾਂ ਦਾ ਇਤਿਹਾਸ ਜਿਹੜਾ ਉਹਦਾ ਪਿਛੋਕੜ ਜਾਣਨਾ ਚਾਹਾਂਗਾ, ਤੇ ਨਾਲ ਦੀ ਨਾਲ ਇਹਨਾਂ ਨੇ ਕਿਹਾ ਕਿ ਮੈਂ ਦਰਬਾਰ ਸਾਹਿਬ ਦੇ ਵਿੱਚ ਜਾ ਕੇ, ਜਿੱਥੇ ਕਿ ਕਿਉਂਕਿ ਹਰੇਕ ਸਿੱਖ ਕੋਲੋਂ ਸੁਣਦੇ ਸੀ ਵੀ ਉੱਥੇ ਜਾ ਕੇ ਬੜੀ ਮਨ ਨੂੰ ਸ਼ਾਂਤੀ ਆਉਂਦੀ ਆ, ਤੇ ਸਿੱਖਾਂ ਦੀ ਇਹ ਰੂਹ ਆ, ਹਰੇਕ ਸਿੱਖ ਇੱਥੇ ਉਹਨੂੰ ਤਰਸਦਾ। ਤੇ ਦੋਨਾਂ ਨੇ ਇਹ ਕਿਹਾ ਸੀ ਕਿ ਅਸੀਂ ਇੱਥੇ ਇੱਕ ਵਾਰ ਜਾ ਕੇ ਜ਼ਰੂਰ ਨਤਮਸਤਕ ਹੋਵਾਂਗੇ। ਮੇਰੇ ਨਾਲ ਸਾਡੇ ਜਿਹੜੇ ਸੈਕਟਰੀ ਵੀਰ ਰਣਵੀਰ ਸਿੰਘ ਜੀ ਲਾਲੀ ਨਾਲ ਅਸੀਂ ਸਾਰੇ ਜਾਣੇ ਉੱਥੋਂ ਨਿਊਜ਼ੀਲੈਂਡ ਤੋਂ ਆਏ ਹਾਂ। ਪ੍ਰੀ ਬਜਟ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਬਜਟ ਵਿੱਚ ਰੱਖੀਆਂ ਮੰਗਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਬਜਟ ਵਿੱਚ ਕੇਂਦਰ ਤੋਂ ਕੀ ਮੰਗਿਆ ਜਾਵੇਗਾ, ਇਹ ਸਾਰਾ ਵੇਰਵਾ ਦਿੱਤਾ ਜਾਵੇਗਾ। ਸਰਹੱਦੀ ਰਾਜਾਂ ਸੰਬੰਧੀ ਜੋ ਵੀ ਮੰਗਾਂ ਹੋਣਗੀਆਂ, ਪਰਾਲੀ ਸਾੜਨ, OPS, ਪੰਜਾਬ ਵਿੱਚ ਉਦਯੋਗ ਲਗਾਉਣ ਅਤੇ ਮਾਲੀਆ ਵਧਾਉਣ ਤੇ ਚਰਚਾ ਹੋਵੇਗੀ। ਇਸ ਦੇ ਨਾਲ ਹੀ ਰੇਲ ਮੰਤਰਾਲੇ ਤੋਂ ਵੀ ਮੰਗ ਕੀਤੀ ਜਾਵੇਗੀ। ਅੱਜ ਦੇਸ਼ ਦਾ ਪਹਿਲਾ ਜਿਹੜਾ ਬਜਟ ਆਗਾ, ਬਜਟ ਪੇਸ਼ ਹੋਣ ਤੋਂ ਪਹਿਲਾਂ ਇੱਕ ਮੀਟਿੰਗ ਹੁੰਦੀ ਹੈ, ਪ੍ਰੀ ਬਜਟ ਮੀਟਿੰਗ। ਸਾਰੇ ਦੇਸ਼ ਦੇ ਜਿੰਨੇ ਵੀ ਰਾਜ ਨੇ, ਜਿੰਨੇ ਵੀ ਸੂਬੇ ਨੇਗੇ, ਉਹਨਾਂ ਸਾਰਿਆਂ ਸੂਬਿਆਂ ਦੇ ਵਿੱਤ ਮੰਤਰੀ ਆਪਣੇ ਆਪਣੇ ਆਫਿਸਰ ਸਾਹਿਬਾਨ ਦੇ ਨਾਲ ਆਪਣੇ ਆਪਣੇ ਸੂਬਿਆਂ ਦੀ ਜਿਹੜੀ ਆਰਥਿਕ ਹਾਲਾਤ ਨੇਗੇ ਉਹਨਾਂ ਤੇ ਗੱਲ ਕਰਦੇ ਨੇਗੇ। ਅੱਜ ਪੰਜਾਬ ਦੇ ਆਰਥਿਕ ਹਾਲਾਤ ਕੀ ਨੇਗੇ, ਪੰਜਾਬ ਨੂੰ ਕਿਹੜੀ ਕਿਹੜੀ ਕੇਂਦਰ ਸਰਕਾਰ ਦੇ ਵੱਲੋਂ ਬਜਟ ਵਿੱਚ ਕੀ ਜਿਹੜੇ ਪ੍ਰਾਵਧਾਨ ਹੋਣੇ ਚਾਹੀਦੇ ਨੇਗੇ, ਕੀ ਜਿਹੜਾ ਹੈਗਾ ਸਾਨੂੰ ਸਹਾਇਤਾ ਦੀ ਲੋੜ ਆ, ਉਹ ਸਾਰੇ ਅਸੀਂ ਤਿਆਰ ਕੀਤੇ ਨੇਗੇ। ਔਰ ਮਾਨਯੋਗ ਵਿੱਤ ਮੰਤਰੀ ਮੈਡਮ ਸੀਤਾ ਨਿਰਮਲਾ ਜੀ ਦੇ ਸਾਹਮਣੇ ਅਸੀਂ ਰੱਖਾਂਗੇ, ਤਾਂ ਕਿ ਆਉਣ ਵਾਲੇ ਬਜਟ ਦੇ ਵਿੱਚ ਪੰਜਾਬ ਵਿੱਚ ਜਿਹੜਾ ਹੈਗਾ, ਖਾਸ ਕਰਕੇ ਜੇ ਮੈਂ ਗੱਲ ਕਰਾਂ ਖੇਤੀਬਾੜੀ ਨੂੰ ਲੈ ਕੇ, ਪਰਾਲੀ ਨੂੰ ਲੈ ਕੇ, ਕਿ ਪਰਾਲੀ ਨੂੰ ਅੱਜ ਇੱਕ ਬਹੁਤ ਵੱਡੀ ਸਮੱਸਿਆ ਹੈਗੀ ਪੋਲਿਊਸ਼ਨ ਦੀ, ਉਹਨੂੰ ਰੋਕਣ ਦੇ ਲਈ ਕੇਂਦਰ ਸਰਕਾਰ ਤੋਂ ਮਦਦ ਦੀ ਗੱਲ ਕੀਤੀ ਜਾਊਗੀ। ਇਸੇ ਤਰ੍ਹਾਂ ਪੰਜਾਬ ਵਿੱਚ ਜਿਹੜਾ ਹੈਗਾ, ਪੰਜਾਬ ਇੱਕ ਬਾਰਡਰ ਸਟੇਟ ਹੈਗਾ, ਉਸ ਬਾਰਡਰ ਸਟੇਟ ਦੇ ਵਿੱਚ ਮੈਂ ਸਮਝਦਾ ਪੰਜਾਬ ਪੁਲਿਸ ਦੇ ਲਈ ਔਰ ਬਾਰਡਰ ਦੇ ਉੱਤੇ ਹੋਰ ਅਤੀ ਆਧੁਨਿਕ ਜਿਹੜੇ ਹਥਿਆਰ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਬਣਾਉਣਾ ਗਾ, ਲੈ ਕੇ ਜਾਣਾ ਗਾ, ਜਾਂ ਜਿਹੜੀ ਸਾਡੀ ਪੁਲਿਸ ਆ ਉਹਨੂੰ ਹੋਰ ਮਾਡਰਨਾਈਜੇਸ਼ਨ ਕਿਵੇਂ ਕਰਨਾ ਗਾ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇਗੀਆਂ ਅੱਜ ਵਿੱਤ ਮੰਤਰੀ साहब ਦੇ सामने रखी जाएंगी। देखिए, जो वंदे भारत ट्रेन अभी गवर्नमेंट ऑफ इंडिया ने अनाउंस की है, वो चली भी है, बहुत जगह पे शुरू किया, पर पंजाब में वो वंदे भारत ट्रेन अभी जा नहीं रही। वो हमारी डिमांड होगी कि दिल्ली से लेके हमारे जो धार्मिक स्थान है अमृतसर तक वो ट्रेन को शुरू किया जाए, और दूसरा दिल्ली से लेके बठिंडा तक शुरू किया जाए। और तीसरी हमारी डिमांड रहेगी कि वो जो हमारा बहुत पुरानी डिमांड है हमारी, कि राजपुरा से लेके चंडीगढ़ तक नया रेलवे ट्रैक में होना चाहिए, ताकि पूरी कनेक्टिविटी पूरे पंजाब के साथ चंडीगढ़ की हमारी जो राजधानी है उससे पूरा पंजाब जुड़ सके। सो ये 3 बड़ी डिमांड जो है रेलवे को लेकर हम करने जा रहे हैं। पराली जलाने वाली बड़ी एक गंभीर समस्या है, उसके हल के लिए हमने एक मसौदा तैयार किया है, एक डॉक्यूमेंट्री तैयार की है। हम केंद्र सरकार के आगे, हमारे वित्त मंत्री के आगे रखेंगे, ताकि उसके लिए एक आर्थिक पैकेज पंजाब को दिया जाए, ताकि हम उस पैकेज को लागू करके पंजाब में इस पराली को जलाने की जो समस्या है उसका खात्मा कर सकें। क्योंकि पूरे और अन्य राज्य में, चाहे वो हरियाणा हो, चाहे वो राजस्थान हो, चाहे वो यूपी हो, चाहे बिहार हो, सभी जगह पर मैं समझता हूँ पराली जलाने की समस्या है। सो इसका हमने हल निकाला है, वो केंद्र सरकार के आगे रखेंगे। ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਬਿਆਨ ਦਿੱਤਾ ਕਿ ਪੰਜਾਬ ਪਹਿਲਾਂ ਹੀ ਵੱਡੇ ਸੰਕਟਾਂ ਵਿੱਚੋਂ ਬਾਹਰ ਆਇਆ ਹੈ ਅਤੇ ਅੱਜ ਫਿਰ ਪੰਜਾਬ ਦੀ ਸ਼ਾਂਤੀ ਨੂੰ ਖਤਰਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਭੱਠਲ ਨੇ ਅੰਮ੍ਰਿਤਪਾਲ ਬਾਰੇ ਸਵਾਲ ਪੁੱਛਣ ਤੇ ਕਿਹਾ ਕਿ ਮੈਂ ਖੁਦ ਸਿੱਖ ਪਰਿਵਾਰ ਤੋਂ ਹਾਂ, ਪਰ ਅਜਿਹੇ ਹਾਲਾਤਾਂ ਵਿੱਚ ਮਾਰੇ ਜਾਣ ਵਾਲੇ ਬੇਕਸੂਰਾਂ ਦਾ ਕੀ।
ਉਹਨਾਂ ਕਿਹਾ ਕਿ ਧਰਮ ਦਾ ਚੰਗਾ ਪ੍ਰਚਾਰ ਕਰੋ, ਅੱਗ ਲਾਉਣ ਵਾਲਾ ਨਹੀਂ। ਅੰਮ੍ਰਿਤਪਾਲ ਗੁਰੂਆਂ ਦਾ ਸਿਧਾਂਤ ਕਿਉਂ ਨਹੀਂ ਦੱਸਦਾ? ਜਰਨੈਲ ਸਿੰਘ ਦੇ ਮਨ ਵਿੱਚ ਮਾੜੀ ਸੋਚ ਨਹੀਂ ਸੀ ਹੋਣੀ, ਪਰ ਸ਼ੁਬੇਗ ਸਿੰਘ ਵਿਚਕਾਰ ਆ ਗਿਆ ਸੀ। ਉਹਨਾਂ ਕਿਹਾ ਕਿ ਦੁਸ਼ਮਣ ਦੇਸ਼ ਦੀ ਉਡੀਕ ਵਿੱਚ ਬੈਠਾ ਹੈ, ਸਾਨੂੰ ਮੌਕਾ ਨਹੀਂ ਦੇਣਾ ਚਾਹੀਦਾ। ਹਿਮਾਚਲ ਚੋਣਾਂ ਬਾਰੇ ਉਹਨਾਂ ਕਿਹਾ ਕਿ ਅਸੀਂ ਹਿਮਾਚਲ ਅਤੇ ਗੁਜਰਾਤ ਵਿੱਚ ਸਰਕਾਰ ਬਣਾ ਰਹੇ ਹਾਂ। ਸਾਡੀ ਸਰਕਾਰ ਅਤੇ ਮੋਦੀ ਸਰਕਾਰ ਦੇ ਮੁਕਾਬਲੇ 2024 ਲਈ ਲੋਕ ਸਾਨੂੰ ਚੁਣਨਗੇ। ਭਗਵੰਤ ਮਾਨ ਦੁਆਰਾ ਕੀਤੇ ਬਿਆਨ ਬਾਰੇ ਉਹਨਾਂ ਕਿਹਾ ਕਿ ਜਦੋਂ ਤੁਸੀਂ ਕੁਰਸੀ ਤੇ ਬੈਠਦੇ ਹੋ ਤਾਂ ਤੁਹਾਨੂੰ ਆਪਣੀ ਭਾਸ਼ਾ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਮੱਲਮ ਨਹੀਂ ਲਗਾ ਸਕਦੇ ਤਾਂ ਤੁਸੀਂ ਲੂਣ ਵੀ ਨਾ ਛਿੜਕੋ। ਉਹਨਾਂ ਕਿਹਾ ਕਿ ਮੇਰੇ ਕੋਲ 52 ਪੁਆਇੰਟ ਏਜੰਡਾ ਸੀ। ਚੰਡੀਗੜ੍ਹ ਪੰਜਾਬ ਦਾ ਹੈ, ਸਾਡੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਉਣ ਦੀ ਭਾਜਪਾ ਦੀ ਸਾਜ਼ਿਸ਼ ਹੈ। ਸਾਰੀਆਂ ਪਾਰਟੀਆਂ ਇਕੱਠੀਆਂ ਹੋਣ, ਚੰਡੀਗੜ੍ਹ ਤੇ ਹਰਿਆਣਾ ਦਾ ਕੀ ਹੱਕ ਹੈ? ਆਪ ਸਰਕਾਰ ਬਾਰੇ ਉਹਨਾਂ ਕਿਹਾ ਕਿ ਪੰਜਾਬ 'ਚ ਕੁਝ ਨਹੀਂ ਕੀਤਾ ਜਾ ਰਿਹਾ, ਕਰੋੜਾਂ ਰੁਪਏ ਇਸ਼ਤਿਹਾਰਾਂ ਤੇ ਖਰਚੇ ਜਾ ਰਹੇ ਹਨ। ਕਿਸਾਨਾਂ ਲਈ ਸਾਰੀਆਂ ਸਫਲ ਨੋਟੀਫਿਕੇਸ਼ਨਾਂ ਨੂੰ ਪੂਰਾ ਕੀਤਾ ਜਾਵੇ। ਕਾਂਗਰਸੀ ਵਿਧਾਇਕਾਂ ਤੇ ਹੋ ਰਹੀਆਂ ਕਾਰਵਾਈਆਂ ਬਾਰੇ ਉਹਨਾਂ ਕਿਹਾ ਕਿ ਪੰਜਾਬ ਵਿਜੀਲੈਂਸ ਦੀ ਹਰ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਸਾਡੀ ਪਾਰਟੀ ਨੇ ਪਹਿਲਾਂ ਹੀ ਕਿਹਾ ਹੈ ਕਿ ਜੇਕਰ ਕੁਝ ਗਲਤ ਹੈ ਤਾਂ ਸਜ਼ਾ ਦਿਓ। ਉਹਨਾਂ ਕਿਹਾ ਕਿ ਵਿਜੀਲੈਂਸ ਦੀ ਪੂਰੀ ਦੁਰਵਰਤੋਂ ਹੋ ਰਹੀ ਹੈ, ਹੋਰ ਲੀਡਰਾਂ ਤੇ ਹੱਥ ਕਿਉਂ ਨਹੀਂ, ਸਿਰਫ ਕਾਂਗਰਸ ਤੇ ਹੀ ਹੱਥ ਕਿਉਂ ਪਾ ਰਹੇ ਹਨ। ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਪਹਿਲਾਂ ਹੀ ਬੜੇ ਵੱਡੇ ਕ੍ਰਾਈਸਿਸ ਚੋਂ ਨਿਕਲਿਆ। ਉਸ ਵਕਤ ਕਾਂਗਰਸ ਪਾਰਟੀ ਨੇ ਇਸੇਰਾ ਜਾਂਦਾ ਹੈ, ਆਦੇ ਬੜੇ ਬੰਦੇ ਸ਼ਹੀਦ ਵੀ ਹੋਏ ਤੇ ਉਹਨਾਂ ਨੇ ਕੰਮ ਕੀਤਾ ਬੇਅੰਤ ਸਿੰਘ ਦੀ ਅਗਵਾਈ ਥੱਲੇ ਤੇ ਅਮਨ ਸ਼ਾਂਤੀ ਆਈ। ਅੱਜ ਵਾਕਈ ਇਹ ਅਮਨ ਸ਼ਾਂਤੀ ਨੂੰ ਥੋੜ੍ਹਾ ਜਿਹਾ ਖਤਰਾ ਦਾ ਜਿਵੇਂ ਕਹਿੰਦੇ ਹਨ ਉਹ ਲੱਗ ਰਿਹਾ ਹੈਗਾ। ਤੇ ਇਹ ਸਿਚੁਏਸ਼ਨ ਹਰ ਤਰ੍ਹਾਂ ਦੀਆਂ, ਚਾਹੇ ਉਹ ਗੈਂਗਸਟਰ ਹੈ, ਚਾਹੇ ਉਹ ਲੁੱਟਮਾਰ ਹੈ, ਚਾਹੇ ਉਹ ਮਰਡਰ ਕਤਲ ਨੇ, ਚਾਹੇ ਇਹ ਵੱਧਦੀਆਂ ਜਾ ਰਹੀਆਂ। ਇਹ ਚਿੰਤਾ ਦਾ ਵਿਸ਼ਾ ਹੈ। ਤੁਸੀਂ ਵੀ ਮੀਡੀਆ 'ਚੋਂ ਸਾਰੇ ਸਰਵੇ ਵੀ ਦੱਸ ਰਹੇ ਆ, ਲੋਕ ਵੀ ਦੱਸ ਰਹੇ ਨੇ, ਉੱਥੇ ਪੂਰੀ ਤਰ੍ਹਾਂ ਨਾਲ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਇੱਕ ਸਰਕਾਰ ਬਣਾਉਣ ਦਾ ਮਨ ਬਣਾ ਲਿਆ। ਤੇ ਮੈਨੂੰ ਪੂਰੀ ਆਸ ਹੈ ਕਿ 2 ਸਟੇਟਾਂ 'ਚ ਕਾਂਗਰਸ ਦੀ ਸਰਕਾਰ ਬਣੂਗੀ। ਹੁਣ 10 ਸਾਲ ਉਹਨਾਂ ਨੇ ਮੋਦੀ ਨੂੰ ਦੇ ਕੇ ਦੇਖ ਲਿਆ। ਸਾਡੇ ਸਮੇਂ ਦਾ ਜੋ ਆਪਣੇ ਸਰਦਾਰ ਮਨਮੋਹਨ ਸਿੰਘ ਜੀ ਦਾ ਅਗਵਾਈ ਥੱਲੇ ਕਾਂਗਰਸ ਸਰਕਾਰ 10 ਸਾਲਾਂ ਦੀ, ਉਹਦਾ ਕੰਪੈਰੀਜ਼ਨ ਜਦੋਂ ਇਹ ਕਰਦੇ ਹੈਗੇ ਨੇ ਮੋਦੀ ਸਰਕਾਰ ਨਾਲ, ਤਾਂ ਉਹ ਸਾਨੂੰ ਸਰਕਾਰ ਦੇਣ ਲਈ ਮੈਨੂੰ ਪੂਰੀ ਆਸ ਹੈਗੀ ਹੈ। ਹਾਲਾਤ ਇਸ ਤਰ੍ਹਾਂ ਦੇ ਬਣ ਰਹੇ ਨੇ ਕਿ ਇਸ ਵਾਰ ਫਿਰ ਉਹ ਕਾਂਗਰਸ ਪਾਰਟੀ ਨੂੰ ਜਿਹੜੀ ਭਾਰਤ ਦੀ ਸਰਕਾਰ ਦੇਣਗੇ। ਜਦੋਂ ਕਈ ਵਾਰੀ ਸਾਨੂੰ ਕੁਰਸੀਆਂ ਦਾ ਲੈਵਲ, ਸਵਾਲ ਸਿਰਫ ਭਗਵੰਤ ਮਾਨ ਜਾਂ ਰਜਿੰਦਰ ਕੌਰ ਭੱਠਲ ਜਾਂ ਕਿਸੇ ਹੋਰ ABCD ਦਾ ਨਹੀਂ ਹੁੰਦਾ, ਸਿਰਫ ਉਸ ਉੱਚ ਕੁਰਸੀ ਦਾ ਹੁੰਦਾ ਹੈ। ਉੱਚ ਕੁਰਸੀ ਜਿਸ ਦੇ ਉੱਤੇ ਤੁਸੀਂ ਬੈਠਦੇ ਹੋ, ਵਿਰਾਜਮਾਨ ਹੁੰਦੇ ਹੋ, ਉਹਦੀ ਜਿਹੜੀ ਤੁਹਾਨੂੰ ਹੈਗੀ ਹੈ ਉਹ ਕਾਇਮ ਰੱਖਣੀ ਚਾਹੀਦੀ ਹੈ ਪ੍ਰਭੁਤਾ, ਤੇ ਉਹਦੇ ਮੁਤਾਬਕ ਹੀ ਗੱਲ ਕਰਨੀ ਚਾਹੀਦੀ ਹੈ। ਕਿਸਾਨ ਤਾਂ ਪਹਿਲਾਂ ਹੀ ਬਹੁਤ ਦੁਖੀ ਹੈ। ਦੁਨੀਆ ਦੇ ਲੋਕਾਂ ਨੇ ਕਿਸਾਨਾਂ ਦੇ ਨਾਲ ਹਮਦਰਦੀ ਜਤਾਈ ਇਸ ਅੰਦੋਲਨ ਦੇ ਵਿੱਚ, ਤੇ ਅੱਜ ਅਸੀਂ ਜੇ ਕਿਸਾਨਾਂ ਨੂੰ ਜੇ ਕੁਝ ਬਹੁਤ ਕੁਝ ਨਹੀਂ ਦੇ ਸਕਦੀ ਸਰਕਾਰ, ਤਾਂ ਥੋੜ੍ਹੀ ਮੋਟੀ ਜੇ ਮੱਲਮ ਵੀ ਨਹੀਂ ਲਾ ਸਕਦੀ, ਫੂਕ ਤਾਂ ਮਾਰ ਸਕਦੀ ਹੈ। ਤੇ ਉੱਥੇ ਸਾਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ, ਸਾਨੂੰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਔਰ ਮੈਂ ਫਿਰ ਇਲਜ਼ਾਮ ਸਾਰੀਆਂ ਹੀ ਸਰਕਾਰਾਂ ਨੂੰ, ਇੰਕਲੂਡਿੰਗ ਭਗਵੰਤ ਮਾਨ, ਬਾਦਲ ਸਾਹਿਬ, ਈਵਨ ਸਾਡੀ ਜਿਹੜੀ ਉਸ ਵਕਤ ਕੈਪਟਨ ਸਾਹਿਬ ਦੇ ਥੱਲੇ ਸੀ ਸਰਕਾਰ, ਮੈਂ ਇਹਨਾਂ ਸਾਰਿਆਂ ਦੇ ਉੱਤੇ ਮੈਨੂੰ ਰੋਸ ਹੈਗਾ ਕਿ ਜੇ ਇਹ ਉਸ ਵਕਤ ਜਿਹੜਾ ਮੇਰਾ 52 ਪੁਆਇੰਟਸ ਪ੍ਰੋਗਰਾਮ ਸੀ, ਜਿਹਦੇ ਮੁਤਾਬਕ 7 ਫੈਸਲੇ ਅਸੀਂ ਕਿਸਾਨਾਂ ਲਈ, ਬਾਕੀ ਸਾਰੇ ਵਰਗਾਂ ਲਈ, ਗਰੀਬਾਂ ਲਈ, ਲੇਡੀਜ਼ ਲਈ, ਹੋਰ ਲਈ ਲਏ ਸੀ, ਉਹਨੂੰ ਸਿਰਫ ਇਸ ਲਈ ਕਿ ਭੱਠਲ ਦੀ ਮੋਹਰ ਲੱਗੀ ਵੀ ਹੈ, ਦਬਾਤਾ। ਜਿਵੇਂ ਅਸੀਂ ਸਰਦਾਰ ਮਨਮੋਹਨ ਸਿੰਘ ਤੋਂ ਕਰਜ਼ਾ ਮਾਫੀ ਕਰਾਈ ਸੀ ਉਸ ਵੇਲੇ ਸਾਰੇ ਕਿਸਾਨਾਂ ਦੀ, ਜੇ ਕਿਤੇ ਉਹ ਕਾਂਗਰਸ ਦੇ ਫੈਸਲਿਆਂ ਨੂੰ ਮੰਨਿਆ ਹੁੰਦਾ, ਉੱਥੇ ਆਪਣੀ ਸਿਆਸੀ ਈਗੋ 'ਚ ਨਾ ਪਏ ਹੁੰਦੇ, ਸਿਆਸੀ ਜੈਲੇਸੀ ਕਹੂੰ ਬਲਕਿ ਈਗੋ ਨਹੀਂ, ਸਿਆਸੀ ਜੈਲੇਸੀ ਵਿੱਚ ਨਾ ਪਏ ਹੁੰਦੇ, ਤਾਂ ਅੱਜ ਸਾਡੇ ਕਿਸਾਨਾਂ ਦਾ ਹਾਲ ਨਾ ਹੁੰਦਾ। ਇਹਦੀਆਂ ਜ਼ਿੰਮੇਵਾਰ ਪੂਰੀਆਂ ਤੇ ਪੂਰੀਆਂ ਇਹ 2-3 ਸਰਕਾਰਾਂ ਹੈਗੀਆਂ। ਇਹਨਾਂ ਨੇ ਆਪਣੇ ਫਰਜ਼ ਨੂੰ ਨਹੀਂ ਪਛਾਣਿਆ। ਕਿਸਾਨ ਸਾਡੀ ਰੀੜ੍ਹ ਦੀ ਹੱਡੀ ਹੈ। ਪੰਜਾਬ ਨੇ ਬਹੁਤ ਕੁਝ ਦਿੱਤਾ, ਸਾਰੀ ਦੁਨੀਆ ਜਾਣਦੀ ਹੈ, ਸਿੱਕਾ ਜਮਾਇਆ, ਦੁਨੀਆ ਦੀ ਹਮਦਰਦੀ ਜਿੱਤੀ ਹੈਗੀ ਹੈ। ਤੇ ਸਾਨੂੰ ਇਹਨਾਂ ਦੇ ਨਾਲ ਹਮਦਰਦੀ ਨਾਲ ਗੱਲ ਕਰ, ਵੇਲੇ ਦੀਆਂ ਟੱਕਰਾਂ ਕੇ ਵੇਲੇ ਦੇ ਜਿਵੇਂ ਰਾਗ ਗਾਉਂਦੇ ਆ, ਇਹ ਕਲੀਅਰ ਕੱਟ ਪੰਜਾਬ ਦੇ ਨਾਲ ਸਾਰੇ ਲੋਕਾਂ ਨੂੰ ਪਤਾ ਹੈ। ਪੰਜਾਬੀ ਪਿੰਡਾਂ ਨੂੰ ਉਜਾੜ ਕੇ ਉੱਥੇ ਚੰਡੀਗੜ੍ਹ ਬਣਿਆ ਸੀ, ਉਹਦੇ ਬਾਵਜੂਦ ਅਸੀਂ ਆਪਣਾ ਇਸ ਗੱਲ ਨੂੰ ਐਕਸੈਪਟ ਕੀਤਾ ਜਿਵੇਂ ਉਹ ਉੱਥੇ ਐਡਮਿਨਿਸਟ੍ਰੇਸ਼ਨ 60-40 ਦੀ ਰੇਸ਼ੋ ਨਾਲ ਕਰ ਰਹੇ ਨੇ। ਲੇਕਿਨ ਜੇ ਉਹ ਹੁਣ ਇਸ ਤਰ੍ਹਾਂ ਦੀਆਂ ਨਾਲ ਕਦੇ ਯੂਨੀਵਰਸਿਟੀਆਂ 'ਤੇ ਹਮਲਾ, ਕਦੇ ਇਸ 'ਤੇ ਕਮਰਾ, ਸਾਰਾ ਕੁਝ BJP ਦੀ ਸਾਜ਼ਿਸ਼ ਹੈ। ਔਰ ਜਾਣਬੁੱਝ ਕੇ ਇਸ ਤਰ੍ਹਾਂ ਐਟਮੋਸਫੀਅਰ ਕਰਨੇ ਚਾਹੀਦੇ ਆ। ਸਾਡੀ ਸੂਬੇ ਦੀ ਸਰਕਾਰ ਨੂੰ ਸਾਰੀਆਂ ਪਾਰਟੀਆਂ, ਵਿਰੋਧੀ ਪਾਰਟੀਆਂ ਨੂੰ ਪੰਜਾਬ ਦੀਆਂ ਨਾਲ ਲੈ ਕੇ ਤਕੜਾ ਹੋ ਕੇ ਸਟੈਂਡ ਲੈਣਾ ਚਾਹੀਦਾ ਹੈ। ਜ਼ਮੀਨ ਲੈਣੀ ਹੈ, ਤੁਹਾਡੇ ਹਰਿਆਣਾ ਕੋਲ ਬਹੁਤ ਪਈ ਹੈ, ਗੁੜਗਾਉਂ ਪਈ ਹੈ, ਅੰਬਾਲਾ ਪਈ ਹੈ, ਜਿੱਥੇ ਮਰਜ਼ੀ ਬਣਾਉਣ, ਕੁਰੂਕਸ਼ੇਤਰ ਬਣਾਉਣ, ਚੰਡੀਗੜ੍ਹ ਕਿਉਂ ਭੱਜੇ ਆ ਰਹੇ ਆ? ਚੰਡੀਗੜ੍ਹ ਉਹਨਾਂ ਦਾ ਕੀ ਹੱਕ ਹੈਗਾ ਇਸ ਤਰੀਕੇ ਦੇ ਨਾਲ? ਦੇਖੋ, ਜੋ ਕੁਛ ਚਰਚਾ ਚਾਹੁੰਦਾ, ਹੋਰ ਚਾਹੁੰਦਾ, ਸਾਰੇ 'ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਅਸੀਂ ਬਿਲਕੁਲ ਸਾਡੀ ਪਾਰਟੀ ਜੋ ਕੁਛ ਕਹਿਣ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਕਿਹਾ, ਓਪਨਲੀ ਕਿਹਾ ਕਿ ਜੇ ਸਾਡੇ 'ਚ ਕਸੂਰ ਹੈ ਸਾਨੂੰ ਸਜ਼ਾ ਦਿਓ, ਅਸੀਂ ਬੈਠੇ ਹਾਂ, ਕਰੋ ਸਾਰਾ ਕੁਝ ਪ੍ਰੋਸੈਸ, ਪਰ ਇਹਨੂੰ ਵਿਕਟਮਾਈਜੇਸ਼ਨ ਦੇ ਤੌਰ 'ਤੇ ਨਾ ਕਰੋ। ਤੁਹਾਨੂੰ ਲੱਗਦਾ ਵਿਜੀਲੈਂਸ ਦਾ ਦੁਰਵਰਤੋਂ ਹੋ ਰਹੀ ਹੈ? ਨਹੀਂ, ਮੈਂ ਤਾਂ ਦੇਖੋ ਇਹ ਕਹਿੰਦੀ ਹੈਗੀ ਆ, ਮੈਂ ਨਹੀਂ ਕਹਿੰਦੀ ਪੂਰੀ ਤਰ੍ਹਾਂ ਨਾਲ ਦੁਰਵਰਤੋਂ ਹੋ ਰਹੀ ਹੈ। ਕਰਾਉਣਾ ਆਪਦੀਆਂ ਪਾਰਟੀਆਂ 'ਚ ਇਹਨਾਂ ਦੀਆਂ 'ਚ ਕਿੰਨਾ ਕੁ ਰੌਲਾ ਪਿਆ, ਇਹਨਾਂ ਦੇ ਮੈਂਬਰਾਂ 'ਤੇ ਕਿੰਨਾ ਕੁ ਰੌਲਾ ਪਿਆ, ਹੋਰ ਥਾਵਾਂ 'ਤੇ ਕਿੰਨਾ ਕੁ ਰੌਲਾ ਪਿਆ। ਬਹੁਤ ਵੱਡੇ ਜਿਹੜੇ ਅਸਰ ਸੂਖ ਵਾਲੇ ਹੋਰ ਲੀਡਰ ਨੇ ਸਾਰੀਆਂ ਹੀ ਪਾਰਟੀਆਂ ਦੇ, ਉਹਨਾਂ 'ਤੇ ਕਿੰਨਾ ਕੁ ਹੱਥ ਪੈਂਦਾ ਹੈਗਾ। ਤੇ ਸਿਰਫ ਇਸ ਲਈ ਕਿ ਅਸੀਂ ਦੇਖੋ ਜੀ ਕਾਂਗਰਸ ਤੋਂ
ਆ ਕਰ ਲਿਆ। ਇਸ ਗੱਲ ਦੇ ਉੱਤੇ ਮੈਂ ਇਹੀ ਕਹਿੰਦਾ ਕਿ ਜਿਹੜੀ ਬਲੇਮ ਗੇਮ ਤੇ ਨੀਚਾ ਦਿਖਾਉਣ ਵਾਲੀ ਪੋਲਿਟਿਕਸ ਹੈ, ਇਸ ਪੋਲਿਟਿਕਸ ਨੂੰ ਮੈਂ ਤਾਂ ਕਦੇ ਵੀ ਲਾਈਕ ਨਹੀਂ ਕੀਤਾ। ਮੈਂ ਸੋਚਦੀ ਹਾਂ ਕਿ ਪੋਜ਼ਿਟਿਵ ਸਾਨੂੰ ਪੋਲਿਟਿਕਸ ਕਰਨੀ ਚਾਹੀਦੀ ਹੈ, ਨੈਗੇਟਿਵ ਪੋਲਿਟਿਕਸ ਨਹੀਂ। ਦੇਖੋ, ਕੋਈ ਬੰਦਾ ਕਿਸੇ ਵੀ ਤਰੀਕੇ ਨਾਲ ਆ ਕੇ ਮੈਂ ਖੁਦ ਸਿੱਖ ਘਰਾਣੇ 'ਚੋਂ ਹਾਂ, ਸਾਡਾ ਘਰ ਸਿੱਖਾਂ ਦਾ ਗਿਣਿਆ ਜਾਂਦਾ ਹੈ। ਸਾਨੂੰ ਸਿੱਖੀ ਵਿੱਚ ਸਰਬੱਤ ਦਾ ਭਲਾ ਤੇ ਹਿੰਦ ਦੀ ਚਾਦਰ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਹੈਗਾ। ਹਰ ਇੱਕ ਦੇ ਸਮੇਂ 'ਚ, ਚਾਹੇ ਹਿੰਦੂ ਹੋਵੇ, ਸਿੱਖ ਹੋਵੇ, ਮੁਸਲਮਾਨ ਹੋਵੇ, ਈਸਾਈ ਹੋਵੇ, ਪੁਲਿਸ ਦੇ ਬੇਕਸੂਰ ਲੋਕ ਹੋਣ ਜਾਂ ਸਾਡੇ ਪਿੰਡਾਂ ਦੇ ਬੇਕਸੂਰ ਲੋਕ ਸੀ, ਜਿਹੜੇ ਬੇਕਸੂਰ ਲੋਕ ਮਾਰੇ ਜਾਂਦੇ ਆ ਇਹੋ ਜਿਹੇ ਰੌਲਿਆਂ ਦੇ ਵਿੱਚ, ਉਹਦਾ ਹਮੇਸ਼ਾ ਇੱਕ ਜਿਵੇਂ ਕਹਿੰਦੇ ਚੁਭਦਾ ਰਹਿੰਦਾ ਤੀਰ ਬਣ ਕੇ ਦਿਲ ਦੇ ਵਿੱਚ। ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਬੰਦਾ ਕੋਈ ਇਸ ਤਰ੍ਹਾਂ ਦੀ ਗੱਲ ਆਪਣਾ ਜਿਹਨੂੰ ਮਰਜ਼ੀ ਧਰਮ ਨੂੰ ਅਪਣਾਉਣ, ਜਿਹੜੇ ਮਰਜ਼ੀ ਆਪਣੇ ਪ੍ਰਚਾਰ ਕਰਨ, ਪੋਜ਼ਿਟਿਵ ਅੱਗ ਲਾਊ ਪ੍ਰਚਾਰ ਨਾ ਕਰਨ ਕੋਈ। ਅਸੀਂ ਇੱਥੇ ਸਾਰਿਆਂ ਥਾਵਾਂ 'ਤੇ ਦੇਖਿਆ ਕਿ ਪਿਛਲੇ ਸਮੇਂ 'ਚ ਵੀ ਦੇਖਿਆ, ਇੱਥੇ ਫਿਰਕਿਆਂ ਦੀ, ਜਾਤੀਵਾਦ ਦੀ, ਈਰਖਾ ਦੀ ਇਹ ਜਿਹੜੀ ਹੈਗੀ ਹੈ, ਇਹ ਬੜੀ ਮੰਦਭਾਗੀ ਹੈਗੀ ਹੈ। ਅਤੇ ਜਿਹਨੇ ਆਪਣਾ ਕਰਨਾ ਹੈ ਆਪਣਾ ਪ੍ਰਚਾਰ ਕਰੇ, ਅਸੀਂ ਕਿਸੇ 'ਚ ਦਖਲ ਨਹੀਂ ਦਿੰਦੇ, ਲੇਕਿਨ ਉਹਨੂੰ ਪੋਜ਼ਿਟਿਵ ਤਰੀਕੇ ਨਾਲ ਦੱਸਣ। ਕਿਉਂ ਨਹੀਂ ਦੱਸਦੇ ਸੀ ਗੁਰੂਆਂ ਨੇ ਕੀ ਕਿਹਾ ਸੀ? ਗੁਰੂਆਂ ਨੇ ਤਾਂ ਸਾਡੇ ਆਪਣੇ ਕਸ਼ਮੀਰੀ ਪੰਡਤਾਂ ਲਈ ਆਪਣੇ ਪਿਤਾ ਦੀ ਕੁਰਬਾਨੀ ਦੇ ਦਿੱਤੀ ਸੀ, ਬੱਚਿਆਂ ਦੀ ਕੁਰਬਾਨੀ ਦੇ ਦਿੱਤੀ ਸੀ। ਅਤੇ ਅੱਜ ਅਸੀਂ ਕਹੀਏ ਕਿ ਹਥਿਆਰ ਚੱਕ ਲਓ, ਫਲਾਨਾ ਚੱਕ ਲਓ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹਦੇ ਨਾਲ, ਮੈਂ ਨਹੀਂ ਕਹਿੰਦੀ ਇਹ ਕਰਦੇ ਨੇ, ਕੋਈ ਵੀ ਬਾਹਰਲਾ ਘੁਸਪੈਠੀਆ, ਜਿਵੇਂ ਅੱਗੇ ਵੀ ਸ਼ਵੀਕ ਸਿੰਘ ਆ ਗਿਆ ਸੀ, ਸ਼ਾਇਦ ਜਰਨੈਲ ਸਿੰਘ ਦੀ ਉਨੀ ਮਾੜੀ ਸੋਚ ਨਾ ਹੋਵੇ, ਸ਼ਵੀਕ ਸਿੰਘ ਵਿੱਚ ਆ ਗਿਆ ਸੀਗਾ। ਇਸ ਤਰ੍ਹਾਂ ਕਰਕੇ ਐਸਾ ਮੌਕਾ ਅਸੀਂ ਨਾ ਦੇਈਏ। ਅੱਜ ਦੀ ਸਿਚੁਏਸ਼ਨ ਦੁਸ਼ਮਣ ਮੁਰਤ ਤਿਆਰ ਬੈਠੇ ਹੈ ਸਾਡੇ ਤਾਕ ਲਾਉਣ ਲਈ, ਅਸੀਂ ਸਾਨੂੰ ਮੌਕਾ ਨਹੀਂ ਦੇਣਾ ਚਾਹੀਦਾ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਪੁੱਤਰ ਦੇ ਸਮਰਥਕਾਂ ਨੂੰ ਮਿਲਣ ਅਤੇ ਇਨਸਾਫ ਦੀ ਮੰਗ ਲਈ ਬਰਤਾਨੀਆ ਰਵਾਨਾ ਹੋ ਗਏ ਹਨ। ਇਸ ਤੋਂ ਪਹਿਲਾਂ ਦੋਵੇਂ ਪੁੱਤਰ ਸਿੱਧੂ ਮੂਸੇਵਾਲਾ ਲਈ ਕੱਢੀ ਗਈ ਕੈਂਡਲ ਮਾਰਚ ਅਤੇ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਯੂਕੇ ਗਏ ਸਨ। ਆਪਣੇ ਪੁੱਤਰ ਦੇ ਕਤਲ ਕੇਸ ਵਿੱਚ ਇਨਸਾਫ ਦੀ ਮੰਗ ਕਰਦੇ ਹੋਏ ਬਲਕੌਰ ਸਿੰਘ ਆਪਣੀ ਪਤਨੀ ਨਾਲ ਖਾਲਸਾ ਏਡ ਸੰਸਥਾ ਦੇ ਮੁਖੀ ਨੂੰ ਮਿਲੇ, ਜੋ ਵਿਸ਼ਵ ਭਰ ਵਿੱਚ ਕੁਦਰਤੀ ਅਤੇ ਮਨੁੱਖ ਦੁਆਰਾ ਬਣਾਈਆਂ ਆਫਤਾਂ ਦੇ ਪੀੜਤਾਂ ਦੀ ਮਦਦ ਲਈ ਜਾਣੀ ਜਾਂਦੀ ਹੈ। ਬਲਕੌਰ ਸਿੰਘ ਅਤੇ ਉਹਨਾਂ ਦੀ ਪਤਨੀ ਦੀਆਂ ਤਸਵੀਰਾਂ ਰੋਜ਼ਾਨਾ ਵਾਇਰਲ ਹੋ ਰਹੀਆਂ ਹਨ। ਇਸੇ ਕੜੀ 'ਚ ਵੀਰਵਾਰ ਨੂੰ ਦੋਵਾਂ ਨੇ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਅਤੇ ਉਹਨਾਂ ਦੀ ਟੀਮ ਨਾਲ ਮੁਲਾਕਾਤ ਕੀਤੀ। ਇਸ ਸੰਬੰਧੀ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਤਸਵੀਰਾਂ ਪੋਸਟ ਕੀਤੀਆਂ ਹਨ। ਰਵੀ ਸਿੰਘ ਨੇ ਤਸਵੀਰਾਂ ਦੇ ਕੈਪਸ਼ਨ 'ਚ ਲਿਖਿਆ ਕਿ ਉਹ ਅਜਿਹੇ ਹਿੰਮਤੀ ਲੋਕਾਂ ਨੂੰ ਮਿਲਣ ਲਈ ਸ਼ੁਕਰਗੁਜ਼ਾਰ ਹਨ ਜੋ ਹਾਰ ਮੰਨਣ ਦਾ ਮਤਲਬ ਨਹੀਂ ਜਾਣਦੇ। ਉਹਨਾਂ ਪੰਜਾਬ ਦੇ ਸਿਆਸਤਦਾਨਾਂ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਇਨਸਾਫ ਦਿਵਾਉਣ ਦੀ ਅਪੀਲ ਕੀਤੀ। ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਦੇ ਨਵੇਂ ਮਾਲਕ ਐਲਨ ਮਸਕ ਨੇ ਕਿਹਾ ਕਿ ਉਹ ਮੁਅੱਤਲ ਖਾਤਿਆਂ ਨੂੰ ਮੁਆਫੀ ਦੇ ਰਹੇ ਹਨ। ਮਸਕ ਨੇ ਟਵਿੱਟਰ ਤੇ ਇੱਕ ਪੋਲ ਜਾਰੀ ਕੀਤਾ ਸੀ, ਜਿਸ ਵਿੱਚ ਲੋਕਾਂ ਕੋਲੋਂ ਉਹਨਾਂ ਖਾਤਿਆਂ ਦੀ ਬਹਾਲੀ ਨੂੰ ਲੈ ਕੇ ਆਪੋ ਆਪਣਾ ਮਸ਼ਵਰਾ ਦੇਣ ਲਈ ਕਿਹਾ ਗਿਆ ਸੀ, ਜਿਨ੍ਹਾਂ ਨੇ ਕਾਨੂੰਨ ਨਹੀਂ ਤੋੜਿਆ ਹੈ ਜਾਂ ਕਿਸੇ ਤਰ੍ਹਾਂ ਦੇ ਸਪੈਮ ਵਿੱਚ ਸ਼ਾਮਿਲ ਨਹੀਂ ਸਨ। ਅਜਿਹੇ ਖਾਤਿਆਂ ਦੀ ਬਹਾਲੀ ਲਈ 72% ਵੋਟ ਕੀਤੇ ਗਏ। ਮਸਕ ਨੇ ਪੋਲ ਦੇ ਨਤੀਜਿਆਂ ਤੋਂ ਬਾਅਦ ਲਿਖਿਆ, ਲੋਕਾਂ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਮਸਕ ਨੇ ਪੋਲ ਦੇ ਨਤੀਜਿਆਂ ਤੋਂ ਬਾਅਦ ਲਿਖਿਆ, ਲੋਕਾਂ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਅਗਲੇ ਹਫ਼ਤੇ ਤੋਂ ਮੁਆਫੀ ਦਿੱਤੀ ਜਾਵੇਗੀ। ਲੋਕਾਂ ਦੀ ਆਵਾਜ਼ ਭਗਵਾਨ ਦੀ ਆਵਾਜ਼ ਹੈ। ਮਸਕ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਖਾਤਾ ਬਹਾਲ ਕਰਦੇ ਹੋਏ ਪਿਛਲੇ ਹਫ਼ਤੇ ਵੀ ਲਾਤੀਨੀ ਭਾਸ਼ਾ ਦੇ ਇਸੇ ਮੁਹਾਵਰੇ ਲੋਕਾਂ ਦੀ ਆਵਾਜ਼ ਭਗਵਾਨ ਦੀ ਆਵਾਜ਼ ਹੈ ਦਾ ਇਸਤੇਮਾਲ ਕੀਤਾ ਸੀ। ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀਆਂ 42 ਮੰਗਾਂ ਮੰਨ ਲਈਆਂ ਗਈਆਂ ਹਨ ਅਤੇ ਉਹਨਾਂ ਨੇ ਆਪਣਾ ਮਰਨ ਵਰਤ ਤੋੜ ਦਿੱਤਾ ਹੈ। ਫਰੀਦਕੋਟ ਦੇ ਟੈਣਾ ਚੌਂਕ 'ਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਪੰਜਾਬ ਸਰਕਾਰ ਖਿਲਾਫ 19 ਨਵੰਬਰ ਤੋਂ ਪੱਕਾ ਮੋਰਚਾ ਚੱਲ ਰਿਹਾ ਸੀ, ਜਿਸ ਵਿੱਚ ਜਗਜੀਤ ਸਿੰਘ ਡੱਲੇਵਾਲ ਪ੍ਰਧਾਨ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਮਰਨ ਵਰਤ ਤੇ ਬੈਠੇ ਹੋਏ ਸਨ। ਜ਼ਿਕਰਯੋਗ ਹੈ ਕਿ ਪੰਜਾਬ 'ਚ ਆਮ ਆਦਮੀ ਸਰਕਾਰ ਬਣਨ ਪਿੱਛੋਂ ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨ ਲੀਡਰਾਂ ਨਾਲ ਮੁਲਾਕਾਤ ਕੀਤੀ ਤੇ ਕਿਸਾਨਾਂ ਨੇ ਆਪਣੀਆਂ ਮੰਗਾਂ ਅੱਗੇ ਰੱਖੀਆਂ ਤਾਂ ਸਰਕਾਰ ਨੇ ਸਾਰੀਆਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਸੀ। ਪਰ ਕਈ ਮਹੀਨੇ ਬੀਤਣ ਦੇ ਬਾਵਜੂਦ ਆਪ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਖਿਲਾਫ ਡੱਲੇਵਾਲ ਮਰਨ ਵਰਤ ਤੇ ਬੈਠੇ ਸਨ। ਹੁਣ ਸਰਕਾਰ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ 42 ਮੰਗਾਂ ਮੰਨਣ ਲਾਗੂ ਕਰਨ ਦਾ ਭਰੋਸਾ ਦਿੱਤਾ ਤੇ ਮਰਨ ਵਰਤ ਖੁਲਵਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ 'ਚ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਦੇਣ ਅਤੇ ਸੂਬੇ 'ਚ ਵਿਗੜਦੀ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਲਾਮਬੰਦੀ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਦਲ ਦੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਦੌਰਾਨ ਸੂਬੇ ਦੀ ਆਪ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਦੇਣ ਦੇ ਮੁੱਦੇ ਉੱਤੇ ਕੇਂਦਰ ਅਤੇ ਭਾਜਪਾ ਦੀ ਬੋਲੀ ਬੋਲਣ ਦੇ ਦੋਸ਼ ਵੀ ਲਾਏ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਚੰਡੀਗੜ੍ਹ ਦੀ 1 ਇੰਚ ਵੀ ਜ਼ਮੀਨ ਹਰਿਆਣਾ ਨੂੰ ਦੇਣ ਨਹੀਂ ਦੇਵੇਗਾ ਤੇ ਇਸ ਦੇ ਲਈ ਕਾਨੂੰਨੀ ਤੇ ਜਨਤਕ ਲੜਾਈ ਲੜੀ ਜਾਵੇਗੀ। ਗੈਰ ਵਿਧਾਨਕ ਵਰਤਾਓ ਹੁੰਦੇ ਰਹੇ, ਭਾਵੇਂ ਪੰਜਾਬੀ ਭਾਸ਼ਾ ਦੇ ਆਧਾਰ ਤੇ ਸੂਬਾ ਨਾ ਬਣਾਉਣ ਦੀ ਗੱਲ ਸੀ, ਭਾਵੇਂ ਪਾਣੀਆਂ ਦੇ ਬਟਵਾਰੇ ਦੇ ਬਾਰੇ ਦੇ, ਭਾਵੇਂ ਰਾਜਧਾਨੀ ਖੋਹਣ ਦਾ ਮਾਮਲਾ, ਪੰਜਾਬੀ ਬੋਲਦੇ ਇਲਾਕਿਆਂ ਦਾ ਮਾਮਲਾ, ਪਰ ਹੁਣ ਜਾਂ ਡੈਮਾਂ ਦੇ ਵਿੱਚੋਂ ਸਾਡੀ ਸਥਾਈ ਮੈਂਬਰਸ਼ਿਪ ਖੋਹਣ ਦਾ ਮਾਮਲਾ, CISF ਨੂੰ ਹਟਾ ਕੇ ਪੰਜਾਬ ਪੁਲਿਸ ਨੂੰ ਹਟਾ ਕੇ CISF ਬਿਠਾਉਣ ਦਾ ਮਾਮਲਾ, ਭਾਵੇਂ ਕੇਂਦਰੀ ਪੈਟਰਨ ਦੇ ਸਕੇਲ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਦੇਣ ਦਾ ਮਸਲਾ, ਮਤਲਬ
ਸਟੈਪ ਬਾਈ ਸਟੈਪ ਪਿਛਲੇ 7 ਮਹੀਨਿਆਂ 'ਚ ਹੋਰ ਤੇਜ਼ੀ ਨਾਲ ਦਖਲਅੰਦਾਜ਼ੀ ਵਧੀ। ਪਰ ਹੁਣ ਜਿਹੜਾ ਚੰਡੀਗੜ੍ਹ ਦਾ ਮਸਲਾ, ਇਹ ਤਾਂ ਮਤਲਬ ਬਿਲਕੁਲ ਹੀ ਮਤਲਬ ਕਹਿ ਸਕਦੇ ਹਾਂ ਕਿ ਪੰਜਾਬ ਨੂੰ ਵੰਗਾਰ ਆ, ਪੰਜਾਬ ਦੀ ਮੁੱਛ ਨੂੰ ਹੱਥ ਪਾਉਣ ਵਾਲੀ ਗੱਲ ਆ, ਔਰ ਬਿਲਕੁਲ ਗੈਰ ਵਿਧਾਨਕ ਆ, ਕਿਸੇ ਤਰ੍ਹਾਂ ਨਾ ਮੰਨਣ ਵਾਲੀ ਗੱਲ ਆ। ਦੁੱਖ ਇਸ ਗੱਲ ਦਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੇਵਲ ਬਿਆਨਬਾਜ਼ੀ ਤੱਕ ਹੀ ਸੀਮਤ ਨੇ, ਬਲਕਿ ਚੰਡੀਗੜ੍ਹ ਦੇ ਮਸਲੇ ਵਿੱਚ ਤਾਂ ਕਿਤੇ ਨਾ ਕਿਤੇ ਮਤਲਬ ਕੇਂਦਰ ਦੀ ਬੋਲੀ ਜਾਂ ਹਰਿਆਣੇ ਦੀ ਬੋਲੀ ਵਿੱਚ ਹਾਂ ਮਿਲਾ ਰਹੇ ਨੇ। ਸੋ ਇਸ ਗੱਲ ਨੂੰ ਅਸੀਂ ਬੜੀ ਸੰਜੀਦਗੀ ਨਾਲ ਲਿਆ, ਗੰਭੀਰਤਾ ਨਾਲ ਲਿਆ ਔਰ ਮਹਿਸੂਸ ਕੀਤਾ ਕਿ ਚੰਡੀਗੜ੍ਹ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਜਿਹੜਾ ਬਣਿਆ ਹਰਿਆਣਾ ਪੰਜਾਬ ਦੀ ਵੰਡ 'ਚ ਜਿਹੜਾ ਫਾਰਮੂਲਾ ਤੈਅ ਹੋਇਆ, ਉਸ ਫਾਰਮੂਲੇ ਦੇ ਤਹਿਤ ਚੰਡੀਗੜ੍ਹ ਪੰਜਾਬ ਦਾ ਹਿੱਸਾ ਇਹ ਵਕਤੀ ਤੌਰ 'ਤੇ ਟੈਂਪਰੇਰੀ ਤੌਰ 'ਤੇ ਯੂਟੀ ਬਣਾਈ ਸੀ। ਜਿਵੇਂ ਕਹਿੰਦੇ ਅੱਗ ਲੈਣ ਆਈ ਚੁੱਲ੍ਹੇ ਦੀ ਮਾਲਕ ਬਣ ਬੈਠੀ, ਇਹ ਪੱਕੇ ਮਾਲਕ ਬਣ ਕੇ ਬੈਠ ਗਏ, ਜਿਹੜੇ ਕਿਸੇ ਤਰ੍ਹਾਂ ਨਹੀਂ ਹੋ ਸਕਦਾ। ਚੰਡੀਗੜ੍ਹ ਪੰਜਾਬ ਦੀ ਆ ਅਤੇ ਪੰਜਾਬ ਦਾ ਹਿੱਸਾ। ਅੱਜ ਤੱਕ ਜਿੰਨੇ ਵੀ ਹਰਿਆਣਾ ਪੰਜਾਬ ਬਣਨ ਤੋਂ ਬਾਅਦ ਕੋਈ ਕਮਿਸ਼ਨ ਬਣੇ, ਕੋਈ ਫੈਸਲੇ ਹੋਏ, ਈਵਨ ਪਾਰਲੀਮੈਂਟ ਦੇ ਵਿੱਚ ਵੀ ਲੌਂਗੋਵਾਲ ਰਾਜੀਵ ਅਕਾਰਡ ਨੂੰ ਜਾਣੀ ਪਾਰਲੀਮੈਂਟ ਦੇ ਵਿੱਚ ਪ੍ਰਵਾਨ ਕੀਤਾ ਗਿਆ ਅਤੇ ਚੰਡੀਗੜ੍ਹ ਉਹਦਾ ਪੰਜਾਬ ਦਾ ਹੀ ਹਿੱਸਾ ਮੰਨਿਆ ਗਿਆ। ਸੋ ਹਰਿਆਣੇ ਨੇ ਅੱਜ ਅਸੀਂ ਮਹਿਸੂਸ ਕੀਤਾ ਜੇ ਹਰਿਆਣੇ ਨੇ ਰਾਜਧਾਨੀ ਬਣਾਉਣੀ ਆ ਤਾਂ ਪੰਚਕੂਲੇ ਬਣਾ ਲੈਣ, ਮਤਲਬ ਨਾਲ ਤਾਂ ਲੱਗਦਾ, ਅਤੇ ਹਰਿਆਣੇ ਦੇ 40% ਦਫ਼ਤਰ ਪਹਿਲਾਂ ਹੀ ਪੰਚਕੂਲੇ ਵਿੱਚ ਹੈਗੇ ਨੇ। ਅਤੇ ਜੇ ਪੰਚਕੂਲੇ ਤੋਂ ਜ਼ਮੀਨ ਲੈ ਕੇ ਚੰਡੀਗੜ੍ਹ ਨੂੰ ਦੇਣੀ ਆ ਅਤੇ ਚੰਡੀਗੜ੍ਹ ਦੀ ਜ਼ਮੀਨ ਹਰਿਆਣੇ ਨੂੰ ਦੇਣੀ ਆ, ਇਹ ਤਾਂ ਗੈਰ ਕਾਨੂੰਨੀ ਗੱਲ ਆ। ਇਹ ਤਾਂ ਗਵਰਨਰ ਸਾਹਿਬ ਨੂੰ ਅਸੀਂ ਇਸ ਗੱਲ ਲਈ ਅੱਜ ਅਪੀਲ ਵੀ ਕੀਤੀ ਆ ਅਤੇ ਉਹਨਾਂ ਨੂੰ ਇਸ ਲੜਾਈ ਨੂੰ ਪਹਿਲੀ ਗੱਲ ਤਾਂ ਅਸੀਂ ਕਾਨੂੰਨੀ ਤੌਰ 'ਤੇ ਵੀ ਲੜਾਂਗੇ। ਕਾਨੂੰਨੀ ਤੌਰ 'ਤੇ ਕੀ ਬਣ ਸਕਦੀ ਆ ਪੱਖ, 2 ਮੈਂਬਰੀ ਕਮੇਟੀ ਬਣਾਈ ਆ, ਡਾਕਟਰ ਦਲਜੀਤ ਸਿੰਘ ਜੀ ਚੀਮਾ ਅਤੇ ਮਹੇਸ਼ਿੰਦਰ ਸਿੰਘ ਜੀ ਗਰੇਵਾਲ, ਵੀ ਇਹ ਕਾਨੂੰਨੀ ਮਾਹਰਾਂ ਨਾਲ ਰਾਏ ਕਰਕੇ ਜੇ ਕਾਨੂੰਨੀ ਲੜਾਈ ਲੜੀ ਜਾਵੇ, ਕਿਉਂਕਿ ਆਨਰੇਬਲ ਗਵਰਨਰ ਪੰਜਾਬ ਭਾਵੇਂ ਚੰਡੀਗੜ੍ਹ ਦੇ ਚੀਫ ਐਡਮਿਨਿਸਟ੍ਰੇਟਰ ਨੇ, ਤਕਨੀਕੀ ਤੌਰ 'ਤੇ ਕਾਨੂੰਨੀ ਤੌਰ 'ਤੇ ਕੀ ਹੱਕ ਰੱਖਦੇ ਨੇ ਉਹਦੀ ਵੀ ਅਸੀਂ ਸਮੀਖਿਆ ਕਰਾਂਗੇ ਕਾਨੂੰਨੀ ਮਾਹਰਾਂ ਨਾਲ ਰਲ ਕੇ। ਪਰ ਸਾਡਾ ਕਹਿਣਾ ਵੀ ਅਖਲਾਕੀ ਤੌਰ 'ਤੇ ਵੀ ਜੇ ਮੰਨਿਆ ਜਾਵੇ ਤਾਂ ਕਿਸੇ ਤਰ੍ਹਾਂ ਵੀ ਕਿਸੇ ਦੀ ਚੀਜ਼ ਦੂਜੇ ਨੂੰ ਦੇਣ ਦਾ ਹੱਕ ਨਹੀਂ ਹੈ, ਅਤੇ ਪੰਜਾਬ ਦੀ ਰਾਜਧਾਨੀ ਦਾ 1 ਇੰਚ ਹਿੱਸਾ ਵੀ ਹਰਿਆਣੇ ਨੂੰ ਦੇਣ ਦਾ ਗਲਤੀ ਨਾ ਕਰਨ ਗਵਰਨਰ ਸਾਹਿਬ। ਅਸੀਂ ਉਹਨਾਂ ਨੂੰ ਅੱਜ ਅਪੀਲ ਵੀ ਕੀਤੀ ਆ ਅਤੇ ਇੱਕ ਸਮਾਂ ਵੀ ਮੰਗਿਆ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਡੈਲੀਗੇਸ਼ਨ ਉਹਨਾਂ ਨੂੰ ਮਿਲ ਕੇ ਵੀ ਆਏਗਾ, ਪਹਿਲਾਂ ਵੀ ਅਸੀਂ ਜਾ ਕੇ ਆਏ ਸੀ, ਪਹਿਲਾਂ ਵੀ ਅਸੀਂ ਉਹਨਾਂ ਨੂੰ ਜਾਣਕਾਰੀ ਦੇ ਕੇ ਆਏ ਸੀ, ਅਤੇ ਹੁਣ ਅਸੀਂ ਉਹਨਾਂ ਨੂੰ ਫੇਰ ਜਾਣਕਾਰੀ ਦੇਣ ਚੱਲੇ ਆ ਜਦੋਂ ਸਮਾਂ ਮਿਲਿਆ, ਮਤਲਬ ਇਸੇ ਹਫ਼ਤੇ ਦੇ ਵਿੱਚ, ਕਿ ਤੁਸੀਂ ਕਿਸੇ ਤਰ੍ਹਾਂ ਵੀ ਹਰਿਆਣੇ ਦੇ ਵੱਲੋਂ ਜਿਹੜੀ ਚਿੱਠੀ ਆਈ ਆ ਉਹਨੂੰ ਪ੍ਰਵਾਨ ਨਾ ਕਰਨ, ਅਤੇ ਪੰਜਾਬ ਦਾ ਇਹ ਇੱਕ ਬੜਾ ਅਹਿਮ ਮਸਲਾ, ਉਹਨੂੰ ਕਿਸੇ ਤਰ੍ਹਾਂ ਵੀ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਨਾ ਖੇਡਣ। ਇਹ ਚੰਡੀਗੜ੍ਹ ਜਿਹੜਾ ਹੈ ਕਿਸੇ ਕੀਮਤ 'ਤੇ ਅਸੀਂ ਹਰਿਆਣੇ ਨੂੰ ਦੀ 1 ਇੰਚ ਧਰਤੀ ਦੇਣ ਲਈ ਤਿਆਰ ਨਹੀਂ ਹਾਂ। ਇਹ ਸਪਸ਼ਟ ਤੌਰ 'ਤੇ ਗਵਰਨਰ ਸਾਹਿਬ ਨੂੰ ਅਸੀਂ ਕਹਿਣ ਜਾਣਾ। ਲਖੀਮਪੁਰ ਖੇੜੀ ਹਿੰਸਾ ਮਾਮਲੇ 'ਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ਤੇ ਸੁਪਰੀਮ ਕੋਰਟ ਦਾ ਹੁਕਮ ਆਇਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਹੇਠਲੀ ਅਦਾਲਤ ਦੋਸ਼ ਤੈਅ ਕਰਨ ਤੇ 29 ਨਵੰਬਰ ਨੂੰ ਆਪਣਾ ਫੈਸਲਾ ਸੁਣਾਵੇ ਜਾਂ ਸੁਪਰੀਮ ਕੋਰਟ 12 ਦਸੰਬਰ ਨੂੰ ਸੁਣਵਾਈ ਕਰੇਗਾ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ ਹੈ। ਹੇਠਲੀ ਅਦਾਲਤ ਨੇ ਦੋਸ਼ ਤੈਅ ਕਰਨ ਲਈ 29 ਨਵੰਬਰ ਦੀ ਤਰੀਕ ਤੈਅ ਕੀਤੀ ਹੈ। ਇਸ ਲਈ ਹੇਠਲੀ ਅਦਾਲਤ ਨੂੰ ਉਸੇ ਦਿਨ ਜਾਂ 1 ਹਫ਼ਤੇ ਦੇ ਅੰਦਰ ਦੋਸ਼ ਤੈਅ ਕਰਨੇ ਚਾਹੀਦੇ ਹਨ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ਤੇ ਜਵਾਬ ਦਾਖਲ ਕਰਨ ਲਈ 2 ਹਫ਼ਤੇ ਦਾ ਸਮਾਂ ਦਿੱਤਾ ਸੀ, ਜਦਕਿ ਪੀੜਤ ਪਰਿਵਾਰ ਨੇ ਜ਼ਮਾਨਤ ਦਾ ਵਿਰੋਧ ਕੀਤਾ ਸੀ। ਅਦਾਲਤ ਨੇ 26 ਸਤੰਬਰ ਨੂੰ ਉੱਤਰ ਪ੍ਰਦੇਸ਼ ਸੂਬੇ ਨੂੰ ਨੋਟਿਸ ਜਾਰੀ ਕੀਤਾ ਸੀ। ਬੈਂਚ ਇਲਾਹਾਬਾਦ ਹਾਈ ਕੋਰਟ ਦੇ 26 ਜੁਲਾਈ ਦੇ ਉਸ ਹੁਕਮ ਨੂੰ ਚੁਣੌਤੀ ਦੇਣ ਵਾਲੀ ਮਿਸ਼ਰਾ ਦੀ ਪਟੀਸ਼ਨ ਤੇ ਵਿਚਾਰ ਕਰ ਰਹੀ ਹੈ, ਜਿਸ ਵਿੱਚ ਉਸ ਦੀ ਨਿਯਮਿਤ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ। ਆਸ਼ੀਸ਼ ਮਿਸ਼ਰਾ ਦੇ ਵਕੀਲ ਨੇ ਕਿਹਾ ਸੀ ਕਿ ਉਹ 10 ਮਹੀਨਿਆਂ ਤੋਂ ਜੇਲ੍ਹ 'ਚ ਹਨ ਅਤੇ ਸੁਪਰੀਮ ਕੋਰਟ ਪਹਿਲਾਂ ਹੀ ਜ਼ਮਾਨਤ ਪਟੀਸ਼ਨ ਤੇ ਨੋਟਿਸ ਜਾਰੀ ਕਰ ਚੁੱਕੀ ਹੈ। ਹਾਈ ਕੋਰਟ ਨੇ ਪਹਿਲਾਂ ਜ਼ਮਾਨਤ ਦਿੱਤੀ ਸੀ, ਪਰ ਹੁਣ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਹੁਕਮਾਂ ਤੇ ਰੋਕ ਲਾ ਦਿੱਤੀ ਸੀ। ਯੂਪੀ ਸਰਕਾਰ ਨੇ ਅਜੇ ਤੱਕ ਆਪਣਾ ਜਵਾਬ ਦਾਖਲ ਨਹੀਂ ਕੀਤਾ ਹੈ।
ਕੌਮੀ ਜਾਂਚ ਏਜੰਸੀ NIA ਵੱਲੋਂ ਬੀਤੇ ਦਿਨੀ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤੇ ਗਏ ਕੁਲਵਿੰਦਰਜੀਤ ਸਿੰਘ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ NIA ਨੂੰ ਖਾਨਪੁਰੀਆ ਦਾ 4 ਦਿਨ ਦਾ ਰਿਮਾਂਡ ਮਿਲਿਆ ਹੈ। 5 ਲੱਖ ਰੁਪਏ ਦੇ ਇਨਾਮ ਵਾਲੇ ਗਰਮ ਖਿਆਲੀ ਕੁਲਵਿੰਦਰਜੀਤ ਸਿੰਘ ਉਰਫ ਖਾਨਪੁਰੀਆ ਨੂੰ ਬੀਤੇ ਸ਼ੁੱਕਰਵਾਰ ਨੂੰ ਬੈਂਕਾਕ ਤੋਂ ਇੱਥੇ ਪਹੁੰਚਣ ਤੋਂ ਬਾਅਦ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਗ੍ਰਿਫਤਾਰ ਕੀਤਾ ਗਿਆ ਸੀ। ਖਾਨਪੁਰੀਆ ਪੰਜਾਬ ਵਿੱਚ ਚੋਣਵੇਂ ਕਤਲਾਂ ਦੀ ਸਾਜ਼ਿਸ਼ ਰਚਣ ਸਮੇਤ ਕਈ ਦਹਿਸ਼ਤੀ ਮਾਮਲਿਆਂ ਵਿੱਚ ਲੋੜੀਂਦਾ ਸੀ। ਉਹ 2019 ਤੋਂ ਭਗੌੜਾ ਸੀ ਅਤੇ NIA ਨੇ ਉਸ ਬਾਰੇ ਜਾਣਕਾਰੀ ਦੇਣ ਲਈ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਕੁਲਵਿੰਦਰਜੀਤ ਸਿੰਘ ਦੇ ਵੱਖ-ਵੱਖ ਥਾਵਾਂ ਤੇ ਹਮਲਾ ਕਰਨ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲੱਗੇ ਸੀ। ਕੁਲਵਿੰਦਰਜੀਤ ਸਿੰਘ ਖਿਲਾਫ ਅੰਮ੍ਰਿਤਸਰ ਵਿਖੇ UAPA ਤਹਿਤ ਮਾਮਲਾ ਦਰਜ ਸੀ।